ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ। ਪਿਛਲੇ ਪ੍ਰੋਗਰਾਮ ਦੀ ਤਰ੍ਹਾਂ ਸਾਨੂੰ ਬੜੇ ਦੁੱਖ ਨਾਲੇ ਦੱਸਣਾ ਪੈ ਰਿਹਾ ਹੈ ਕਿ ਅੱਜ ਵੀ ਅਸੀਂ ਜਿਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਵੀ ਪੰਥ ਦੇ ਵਿਹੜੇ ਦੇ ਵਿੱਚ ਆਈ ਇੱਕ ਦੁੱਖ ਦੀ ਖਬਰ ਨਾਲ ਸੰਬੰਧਿਤ ਆ। ਭਾਈ ਹਰਦੀਪ ਸਿੰਘ ਨਿੱਜਰ ਦਾ ਜਿਵੇਂ ਬੀਤੇ ਕੱਲ੍ਹ ਸਰੀ ਦੇ ਵਿੱਚ ਕਤਲ ਕੀਤਾ ਗਿਆ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ, ਉਹ ਖਬਰ ਤੁਹਾਨੂੰ ਸਭ ਤੱਕ ਤੁਹਾਡੇ ਤੱਕ ਪਹੁੰਚ ਹੀ ਚੁੱਕੀ ਹੋਵੇਗੀ। ਇਸ ਮਾਮਲੇ ਬਾਰੇ ਹੋਰ ਜਿਹੜੇ ਤੱਥ ਨੇ ਉਹ ਜਾਣਨ ਦੇ ਲਈ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਖਾਸ ਸਰੀ ਤੋਂ ਭਾਈ ਗੁਰਪ੍ਰੀਤ ਸਿੰਘ ਸਹੋਤਾ ਜੁੜੇ ਨੇ, ਜੋ ਜਰਨਲਿਸਟ ਨੇ ਅਤੇ ਪੰਥਕ ਸਫਾ ਦੇ ਵਿੱਚ ਵਿਚਰਦੇ ਨੇ। ਅਤੇ ਮੈਂ ਗੁਰਪ੍ਰੀਤ ਸਿੰਘ ਸਹੋਤਾ ਹੋਰਾਂ ਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 'ਤੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਸਭ ਤੋਂ ਪਹਿਲਾਂ ਤਾਂ ਮਤਲਬ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਇਹ ਘਟਨਾ ਵਾਪਰੀ ਆ ਇਹ ਕਦੋਂ ਤੇ ਕਿਹਨਾਂ ਹਾਲਾਤਾਂ 'ਚ ਵਾਪਰੀ, ਮਤਲਬ ਇਹਦੇ ਬਾਰੇ ਥੋੜ੍ਹਾ ਜਿਹਾ ਸੰਖੇਪ 'ਚ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਹਜੇ ਸੋਸ਼ਲ ਮੀਡੀਆ ਦੇ ਰਾਹੀਂ ਜਾਣਕਾਰੀ ਲੋਕਾਂ ਤੱਕ ਪਹੁੰਚ ਰਹੀ ਆ। ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਕਿ ਸਰੀ ਦੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੁੱਖ ਸੇਵਾਦਾਰ ਆ, ਨਾਲ ਦੀ ਨਾਲ ਕੈਨੇਡਾ ਦੇ ਵਿੱਚ ਸਿਕਸ ਫॉर ਜਸਟਿਸ ਦੇ ਉਹ ਮੁੱਖ ਅਹੁਦੇਦਾਰਾਂ ਵਿੱਚੋਂ ਆ ਜਿਹੜੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖਾਲਿਸਤਾਨ ਵਾਸਤੇ, ਆਜ਼ਾਦ ਘਰ ਵਾਸਤੇ ਰਾਏਸ਼ੁਮਾਰੀ ਦੀ ਮੰਗ ਬਹੁਤ ਵੱਡੇ ਪੱਧਰ ਤੇ ਚੁੱਕ ਰਹੇ ਆ। ਤੇ ਉਹਨਾਂ ਨੇ ਬਹੁਤ ਮਿਹਨਤ ਕਰਕੇ ਜਿੱਥੇ ਗੁਰਦੁਆਰਾ ਸਾਹਿਬ ਦੀ ਰੂਪ ਰੇਖਾ ਜਿਹੜੀ ਬਦਲੀ ਆ, ਇੱਥੋਂ ਤੱਕ ਉਹਨਾਂ ਦੀ ਹਰਮਨ ਪਿਆਰਤਾ ਵੱਧ ਚੁੱਕੀ ਸੀ ਕਿ ਉਹਨੂੰ ਸਰਬਸੰਮਤੀ ਦੇ ਨਾਲ ਮੁੱਖ ਸੇਵਾਦਾਰ ਬਣਾਇਆ ਗਿਆ। ਤੇ ਜਿਹੜੇ ਉਹਨਾਂ ਦੇ ਵਿਰੋਧੀ ਸੋਚ ਵਾਲੇ ਲੋਕ ਵੀ ਹੁੰਦੇ ਸੀ ਉਹ ਵੀ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਸੀ ਤਾਂ ਦੇਖ ਕੇ ਜਿਹੜਾ ਹੈਰਾਨ ਰਹਿ ਜਾਂਦੇ ਸੀ ਵੀ ਕਿਸ ਤਰੀਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਉਹਨਾਂ ਨੇ ਹੱਥੀਂ ਕੰਮਕਾਰ ਕਰਾ ਕੇ ਤੇ ਨਾਲ ਕਰਕੇ ਉਹਦੀ ਕਾਇਆ ਕਲਪ ਕੀਤੀ ਆ। ਸੋ ਬੜਾ ਸਤਿਕਾਰ ਉਹਨਾਂ ਦਾ। ਤਕਰੀਬਨ 45 ਸਾਲ ਦੀ ਉਮਰ ਆ, ਕਿੱਤੇ ਵਜੋਂ ਪਲੰਬਰ ਆ, ਹੱਥੀਂ ਕੰਮ ਕਰਕੇ ਕਾਰ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਆ। ਤੇ ਸਾਰਾ ਦਿਨ ਐਤਵਾਰ ਕੱਲ ਦੀਵਾਨਾਂ ਦੇ ਵਿੱਚ ਹਾਜ਼ਰੀ ਭਰੀ ਆ, ਉੱਥੇ ਲੰਗਰ ਹਾਲ ਦੇ ਵਿੱਚ ਸੇਵਾ ਕਰਾਈ ਆ, ਬਾਹਰ ਕਰਾਈ ਆ। ਤਕਰੀਬਨ 8:30 ਤੋਂ 10 ਕੁ ਮਿੰਟ ਪਹਿਲਾਂ ਘਰ ਜਾਣ ਲਈ ਆਪਣੇ ਪਿਕਅਪ ਦੇ ਵਿੱਚ ਸਵਾਰ ਹੋਏ ਆ ਕਿ ਜਦੋਂ ਪਿਛਲੀ ਐਂਟਰੈਂਸ ਰਾਹੀਂ ਗੁਰਦੁਆਰਾ ਸਾਹਿਬ ਦੇ ਹੱਦ ਚੋਂ ਕੰਪਲੈਕਸ ਤੋਂ ਬਾਹਰ ਨਿਕਲਣ ਲੱਗੇ ਆ, ਉੱਥੋਂ ਪਹਿਲਾਂ ਤੋਂ ਖੜੇ ਕੁਝ ਬੰਦੂਕਧਾਰੀਆਂ ਵੱਲੋਂ ਉਹਨਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਹੜੀਆਂ ਕਿੰਨੀਆਂ ਜ਼ਿਆਦਾ ਸੀ ਇਹ ਗਿਣਤੀ ਨਹੀਂ ਹੋ ਸਕੀ। ਹਾਲਾਂਕਿ ਉਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰੇ ਲੋਕ ਮੌਜੂਦ ਸੀਗੇ। ਗੁਰਦੁਆਰਾ ਸਾਹਿਬ 10 ਤੋਂ ਵੱਧ ਏਕੜ ਵਿੱਚ ਫੈਲਿਆ ਹੋਇਆ ਹੈ। ਤੋਂ ਪਿੱਛੇ ਜਾ ਕੇ ਇਹ ਕਾਰਵਾਈ ਹੋਈ ਹੈ ਜਿੱਥੇ ਸੀਨੀਅਰ ਸੈਂਟਰ ਆ। ਸੋ ਲੋਕ ਭੱਜ ਕੇ ਉੱਧਰ ਨੂੰ ਗਏ ਆ ਪਰ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦਾ ਇਕੱਠ ਹੋਣ ਲੱਗਾ। ਦੇਰ ਰਾਤ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਮੌਜੂਦ ਸੀ, ਬੜੀ ਰੋਹ ਦੇ ਵਿੱਚ ਸੀ। ਉਸ ਤੋਂ ਬਾਅਦ ਜਿਹੜੀ ਮੂਹਰੇ ਸੜਕ ਚੱਲ ਰਹੀ ਆ ਮੇਨ ਸਕਾਟ ਰੋਡ, ਉਹਨੂੰ ਵੀ ਜਾਮ ਕਰ ਦਿੱਤਾ ਗਿਆ। ਸਵੇਰੇ ਜਾ ਕੇ ਅੱਜ ਜਾਣੀ ਕਿ ਪੂਰੀ ਰਾਤ ਸੰਗਤ ਬੈਠੀ ਰਹੀ ਉੱਥੇ। ਸਵੇਰੇ ਜਾ ਕੇ ਉਹਨਾਂ ਨੇ ਜਾਮ ਖੋਲ੍ਹਿਆ ਵੀ ਤਾਂ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋ ਸਕੇ। ਸੋ ਇਸ ਜਿਹੜੀ ਇਹ ਵਾਰਦਾਤ ਹੋਈ ਆ ਇਹਨੂੰ ਲੈ ਕੇ ਬਹੁਤ ਲੋਕਾਂ ਨੂੰ ਫਿਕਰ ਪਹਿਲਾਂ ਵੀ ਸੀਗਾ। ਖੁਦ ਭਾਈ ਹਰਦੀਪ ਸਿੰਘ ਨਿੱਜਰ ਨੇ ਅੱਜ ਸਵੇਰੇ ਹੀ ਇਹ ਗੱਲ ਜਿਹੜੀ ਆ ਦੀਵਾਨ ਦੇ ਵਿੱਚ ਵੀ ਆਖੀ ਸੀਗੀ ਕਿ ਉਹਨਾਂ ਨੂੰ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਇਸ ਬਾਰੇ ਅਗਾਹ ਕੀਤਾ ਹੋਇਆ ਵੀ ਤੇਰੀ ਜਾਨ ਨੂੰ ਖਤਰਾ ਆ, ਪਰ ਉਹ ਕਹਿੰਦੇ ਵੀ ਮੈਂ ਬੇਪਰਵਾਹ ਆ, ਵੀ ਮੈਂ ਉਮਰ ਜਿਹੜੀ ਆਪਣੀ 50-45 ਸਾਲ ਦੇ ਕਰੀਬ ਹੋ ਚੁੱਕਾ ਆ, ਵੀ ਨੌਜਵਾਨ ਆਪਣਾ ਖਿਆਲ ਰੱਖਣ, ਵੀ ਅਸੀਂ ਇਸ ਤਰ੍ਹਾਂ ਘਰ ਨਹੀਂ ਬਹਿ ਸਕਦੇ। ਇਹ ਗੱਲ ਉਹ ਅਕਸਰ ਕਿਹਾ ਕਰਦੇ ਸੀਗੇ। ਤੇ ਉਹੀ ਗੱਲ ਇੱਕ ਡਰ ਜਿਹੜਾ ਸੀਗਾ, ਇੱਕ ਤੌਖਲਾ ਸੀਗਾ ਜਿਹੜਾ ਕਿ ਪਿਛਲੇ ਤਕਰੀਬਨ 1 ਸਾਲ ਤੋਂ ਚੱਲ ਰਿਹਾ ਸੀਗਾ ਕਿ ਜਦੋਂ ਸਰੀ ਦੇ ਵਿੱਚ ਰਿਪੁਦਮਨ ਸਿੰਘ ਮਲਿਕ ਇੱਕ ਹੋਰ ਸਿੱਖ ਆਗੂ ਦਾ ਕਤਲ ਹੋਇਆ, ਉਸ ਤੋਂ ਬਾਅਦ ਦੇ ਵਿੱਚ ਵੀ ਇਹੋ ਜਿਹਾ ਕੁਝ ਵਾਪਰ ਸਕਦਾ ਆ, ਉਹ ਕੱਲ ਸੱਚ ਹੋ ਨਿਬੜਿਆ ਜੀ। ਗੁਰਪ੍ਰੀਤ ਭਾਈ, ਜਿਹੜਾ ਇਹ ਗੱਲ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਇੱਥੇ ਕੈਨੇਡਾ ਵਿੱਚ ਦੇਖਣ ਆਇਆ ਕਿ ਸ਼ਨੀਵਾਰ ਐਤਵਾਰ ਵੱਡੀ ਗਿਣਤੀ 'ਚ ਸੰਗਤ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਉਂਦੀ ਆ ਤੇ ਉਸ ਸਮੇਂ ਵੀ ਵੱਡੀ ਗਿਣਤੀ 'ਚ ਲੋਕ ਉੱਥੇ ਹੋਣਗੇ। ਤੇ ਕੀ ਹਮਲਾਵਰਾਂ ਨੂੰ ਕਿਸੇ ਨੇ ਦੇਖਿਆ ਨਹੀਂ ਜਾਂ ਉੱਥੇ ਪਾਰਕਿੰਗ ਲੋਟ ਦੇ ਵਿੱਚ ਹੋਰ ਲੋਕ ਮੌਜੂਦ ਨਹੀਂ ਸੀ? ਕੋਈ ਇਹੋ ਜਿਹੀ ਫੁਟੇਜ ਜਾਂ CCTV ਕੈਮਰਿਆਂ ਦੀ ਸਾਹਮਣੇ ਆਈ ਜਿਹਦੇ 'ਚ ਹਮਲਾਵਰ ਪਛਾਣੇ ਜਾ ਸਕਣ? ਪੁਲਿਸ ਨੇ ਹਾਲੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਚੱਪੇ ਤੇ ਕੈਮਰੇ ਲੱਗੇ ਹੋਏ ਆ ਤੇ ਜਿੱਧਰ ਨੂੰ ਹਮਲਾਵਰ ਭੱਜ ਕੇ ਗਏ ਆ ਉਧਰ ਘਰਾਂ ਨੂੰ ਵੀ ਕੈਮਰੇ ਹੈਗੇ ਆ, ਨਾਲ ਇੱਕ ਸਕੂਲ ਪੈਂਦਾ ਉਹਦੇ ਬਾਹਰ ਵੀ ਕੈਮਰੇ ਲੱਗੇ ਹੋਏ ਆ। ਸੋ ਉਹ ਪੁਲਿਸ ਜਦੋਂ ਜਾਣਕਾਰੀ ਦਊਗੀ ਤਾਂ ਉਦੋਂ ਗੱਲ ਬਾਹਰ ਆਉਣੀ ਆ ਕਿਉਂਕਿ ਪੰਜਾਬ ਵਾਂਗੂ ਨਹੀਂ ਸਿਸਟਮ ਇੱਥੇ ਚੱਲਦਾ। ਇੱਥੇ ਪਹਿਲਾਂ ਸਾਰੀ ਜਾਣਕਾਰੀ ਪੁਲਿਸ ਕੋਲ ਜਾਂਦੀ ਹੈ, ਫਿਰ ਪੁਲਿਸ ਹੌਲੀ ਹੌਲੀ ਜਾਣਕਾਰੀ ਰਿਲੀਜ਼ ਕਰਦੀ ਆ ਤਾਂ ਕਿ ਉਹਨੂੰ ਗਾਹਾਂ ਕਾਨੂੰਨੀ ਤਰੀਕੇ ਵਰਤਿਆ ਜਾ ਸਕੇ, ਪਬਲਿਕ ਨਾ ਜਾਵੇ ਜਾਣਕਾਰੀ। ਕਈ ਵਾਰੀ ਫਿਰ ਉਹ ਅਦਾਲਤ ਵਿੱਚ ਵਰਤੀ ਨਹੀਂ ਜਾ ਸਕਦੀ। ਕੋਈ ਚਸ਼ਮਦੀਦ ਗਵਾਹ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਨੇ 2 ਜਣਿਆਂ ਨੂੰ ਉੱਥੋਂ ਮੌਕੇ ਤੋਂ ਭੱਜਦੇ ਦੇਖਿਆ ਆ
ਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਤਕਰੀਬਨ 10-12 ਮਿੰਟ ਬਾਅਦ ਅੱਧਾ ਕਿਲੋਮੀਟਰ ਦੂਰ ਤਿੰਨ ਜਾਣੇ ਗ੍ਰਿਫਤਾਰ ਕਰਨ ਦੀ ਗੱਲ ਵੀ ਚੱਲ ਰਹੀ ਆ। ਇਸ ਤਰੀਕੇ ਕੁਝ ਚਸ਼ਮਦੀਦ ਗਵਾਹ ਅੱਗੇ ਆਏ ਆ ਜਿਨ੍ਹਾਂ ਨੇ ਦੱਸਿਆ ਕਿ ਉਹ ਪੁਲਿਸ ਨੇ ਜਦੋਂ ਉਹਨਾਂ ਨੇ ਗੋਲੀਆਂ ਦਾ ਖੜਕਾ ਸੁਣਿਆ ਤਾਂ ਉਦੋਂ ਅੱਧਾ ਜਾਣੀ ਕਿ ਕਿਲੋਮੀਟਰ ਦੂਰ 10-12 ਮਿੰਟ ਬਾਅਦ 2 ਤੋਂ 3 ਜਾਣੇ ਗ੍ਰਿਫਤਾਰ ਹੁੰਦੇ ਦੇਖੇ ਆ। ਸੋ ਉਹਨਾਂ ਦੀ ਜਾਣਕਾਰੀ ਹਲੇ ਪੁਲਿਸ ਨੇ ਬੇਸ਼ੱਕ ਸਾਂਝੀ ਨਹੀਂ ਕੀਤੀ, ਪੁਸ਼ਟੀ ਨਹੀਂ ਕੀਤੀ ਵੀ ਉਹ ਇਸੇ ਘਟਨਾ ਨਾਲ ਸੰਬੰਧਿਤ ਗ੍ਰਿਫਤਾਰੀ ਹੋਈ ਆ ਸ਼ੱਕ ਦੇ ਵਿੱਚ ਜਾਂ ਕੋਈ ਹੋਰ ਮਾਮਲਾ ਆ, ਪਰ ਗ੍ਰਿਫਤਾਰੀ ਦੀ ਪੁਸ਼ਟੀ ਜਿਹੜੀ ਆ ਆਮ ਲੋਕ ਜਿਹੜੇ ਆ ਜ਼ਰੂਰ ਕਰ ਰਹੇ ਆ, ਪਰ ਇਹ ਨਹੀਂ ਪਤਾ ਵੀ ਇਹਦੇ ਨਾਲ ਸੰਬੰਧਿਤ ਹੈ ਜਾਂ ਨਹੀਂ। ਇੱਕ ਹੋਰ ਗੱਡੀ ਜਿਹੜੀ ਆ ਉਹ ਗੁਆਂਢੀ ਸ਼ਹਿਰ ਕੋਕਿਟਲਮ ਇੱਥੋਂ 25-30 ਕਿਲੋਮੀਟਰ ਦੂਰ ਉੱਥੇ ਸਾੜੀ ਗਈ ਹੈ ਜਾ ਕੇ। ਅਕਸਰ ਕੀ ਹੁੰਦਾ ਕਿ ਜਦੋਂ ਪਹਾੜੇ ਦੇ ਕਾਤਲ ਕਿਸੇ ਐਸੇ ਵਾਰਦਾਤ ਨੂੰ ਅੰਜਾਮ ਦਿੰਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਸਬੂਤ ਮਿਟਾਉਣ ਲਈ, ਫੋਰੈਂਸਿਕ ਜਾਂਚ ਮਿਟਾਉਣ ਲਈ ਗੱਡੀ ਲੁੱਟ ਦਿੰਦੇ ਆ। ਸੋ ਉਹੋ ਜਿਹਾ ਇਸ ਮਾਮਲੇ ਵਿੱਚ ਵੀ ਹੋਇਆ ਜਾਪਦਾ ਆ, ਪਰ ਹਲੇ ਪੁਲਿਸ ਨੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਜਿਹੜੀ ਉਹ ਸਾੜੀ ਗਈ ਗੱਡੀ ਆ ਉਸ ਵਾਰਦਾਤ ਵਿੱਚ ਵਰਤੀ ਗਈ ਸੀ ਜਾਂ ਉਹਦਾ ਸੰਬੰਧ ਕਿਸੇ ਹੋਰ ਵਾਰਦਾਤ ਨਾਲ ਹੈ। ਗੁਰਪ੍ਰੀਤ ਸਿੰਘ ਜੀ, ਇਹ ਵੀ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਕੈਨੇਡਾ ਦੇ ਵਿੱਚ ਜਿਹੜੀ ਇੰਟਰਫੇਰੈਂਸ ਆ, ਜਿਵੇਂ ਚਾਈਨਾ ਦੀ ਇੰਟਰਫੇਰੈਂਸ ਦਾ ਬੜਾ ਵੱਡਾ ਰੋਲਾ ਇੱਥੋਂ ਦੀ ਪੋਲੀਟਿਕਸ 'ਚ ਪੈਂਦਾ ਰਿਹਾ, ਤੇ ਸਿੱਖ ਗੁਰਦੁਆਰਾ ਸਾਹਿਬਾਨ ਚਾਹੇ ਉਹ ਓਨਟਾਰੀਓ ਦੇ ਹੋਣ ਜਾਂ ਸਰੀ ਦੇ ਹੋਣ, ਉਹਨਾਂ ਵੱਲੋਂ ਇੱਕ ਰਿਪੋਰਟ ਜਨਤਕ ਕੀਤੀ ਗਈ ਸੀ ਜਿਹਦੇ 'ਚ ਲਿਖਿਆ ਗਿਆ ਕਿ ਭਾਰਤ ਦੀ ਦਖਲਅੰਦਾਜ਼ੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਆ ਕੈਨੇਡਾ ਦੇ ਵਿੱਚ, ਤੇ ਹੁਣ ਇਸ ਤਰ੍ਹਾਂ ਦਾ ਵੱਡਾ ਹਮਲਾ ਇੱਕ ਸਿੱਖ ਆਗੂ ਦੇ ਉੱਤੇ ਹੋਣਾ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਹੁਣ ਸਿੱਖਾਂ ਦੇ ਉੱਤੇ ਹਮਲੇ ਤੱਕ ਸੀਮਤ ਨਾ ਰਹਿ ਕੇ ਕੈਨੇਡਾ ਦੀ ਸੋਵਰੈਨਿਟੀ ਦੇ ਉੱਤੇ ਵੀ ਇੱਕ ਵੱਡਾ ਕੁਐਸਚਨ ਜਿਹੜਾ ਆ ਇਸ ਘਟਨਾ ਤੋਂ ਬਾਅਦ ਬਣਦਾ ਨਜ਼ਰ ਆ ਰਿਹਾ ਹੈ? ਜਿਹੜੀ ਫੋਰਨ ਇੰਟਰਫੀਰੈਂਸ ਦੀ ਗੱਲ ਹੈ ਜੀ, ਉਹਦਾ ਕੈਨੇਡੀਅਨ ਦਸਤਾਵੇਜ਼ਾਂ ਦੇ ਵਿੱਚ ਇਨਵੋਲਵ ਹੈਗੀ ਆ। ਜਿਹੜਾ ਕਨਿਸ਼ਕਾ ਕਾਂਡ ਹੋਇਆ 23 ਜੂਨ ਨੂੰ, ਉਹਦੀ ਵੀ ਦੁੱਖ ਦੀ ਵਰ੍ਹੇਗੰਢ ਮਨਾਉਣੀ ਆ ਅਸੀਂ ਸਾਰਿਆਂ ਨੇ। ਇਹਦੇ ਵਿੱਚ ਬੇਗੁਨਾਹ ਲੋਕ ਜਿਹੜੇ ਆ ਮਾਰੇ ਗਏ ਤੇ ਇਲਜ਼ਾਮ ਵੀ ਸਿੱਖਾਂ ਸਿਰ ਲਾਇਆ ਗਿਆ। ਤੇ ਉਹ ਜਦੋਂ ਆਪਾਂ ਦੇਖਦੇ ਹਾਂ ਉਹਦੀ ਪਿੱਠ ਭੂਮੀ 'ਚ ਜਾਂਦੇ ਹਾਂ ਤਾਂ ਆਪਾਂ ਉਦੋਂ ਦੇਖ ਲੈਂਦੇ ਹਾਂ ਕਿ ਬਹੁਤ ਸਾਰੀ ਫੋਰਨ ਇੰਟਰਫੀਰੈਂਸ ਇੰਡੀਆ ਵੱਲੋਂ ਉਸ ਮਾਮਲੇ ਵਿੱਚ ਸੀਗੀ। ਤੇ ਜੇ ਹੁਣ ਰੀਸੈਂਟਲੀ ਗੱਲ ਕਰੀਏ ਤਾਂ 10 ਦਿਨ ਪਹਿਲਾਂ ਹੀ ਕੈਨੇਡਾ ਦੀ ਮੁੱਖ ਜਿਹੜੀ ਸੁਰੱਖਿਆ ਸਲਾਹਕਾਰ ਆ ਉਹ ਇਹ ਗੱਲ ਕਹਿ ਕੇ ਹਟੀ ਆ ਵੀ ਜਿਹੜੀ ਭਾਰਤੀ ਇੰਟਰਫੀਰੈਂਸ ਜਾਂ ਦਖਲਅੰਦਾਜ਼ੀ ਉਹ ਰੀਅਲ ਆ ਤਾਂ ਅਸੀਂ ਇਹਦੀ ਜਾਂਚ ਕਰਨੀ ਆ। ਜਦੋਂ ਚੀਨੀ ਇੰਟਰਫੀਰੈਂਸ ਦੀ ਗੱਲ ਪਾਰਲੀਮੈਂਟ ਵਿੱਚ ਚੱਲੀ ਆ ਤਾਂ ਉਦੋਂ ਵੀ ਫਿਰ ਜਗਮੀਤ ਸਿੰਘ ਹੋਣਾ ਵੱਲੋਂ ਇਹ ਗੱਲ ਕਹੀ ਗਈ ਆ ਵੀ ਭਾਰਤੀ ਇੰਟਰਫੀਰੈਂਸ ਆ ਉਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਆ। ਸੋ ਜਿਹੜੀ ਪਬਲਿਕ ਇਨਕੁਆਇਰੀ ਹੋਣੀ ਸੀ ਉਹਦੇ ਵਿੱਚ ਵੀ ਭਾਰਤੀ ਇੰਟਰਫੀਰੈਂਸ ਦੀ ਗੱਲ ਨਾਲ ਹੀ ਚੱਲਣੀ ਸੀਗੀ। ਸੋ ਇਹ ਤਾਂ ਪਤਾ ਹੀ ਹੈ ਜੀ ਵੀ ਇੰਟਰਫੀਰੈਂਸ ਹੈਗੀ ਆ, ਪਰ ਇਸ ਲੈਵਲ ਤੇ ਜਾ ਕੇ ਕੈਨੇਡਾ ਇੱਕ ਸੋਵਰਨ ਕੰਟਰੀ ਦੇ ਵਿੱਚ ਜਾ ਕੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਕਤਲ ਕਰ ਦੇਣਾ ਇੱਕ ਬਹੁਤ ਵੱਡੀ ਗੱਲ ਹੈ। ਅਜਿਹਾ ਬ੍ਰਿਟਿਸ਼ ਰਾਜ ਦੇ ਵਿੱਚ ਆਪਾਂ ਨੂੰ ਯਾਦ ਹੋਇਆ ਸੀਗਾ ਜਦੋਂ ਇੱਕ ਰੋਸ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਦੀਵਾਨ ਸੁਸਾਇਟੀ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ। ਸੋ ਇਹ ਇੱਕ ਬਹੁਤ ਹੀ ਸ਼ੌਕਿੰਗ ਨਿਊਜ਼ ਵੀ ਆ ਲੋਕਲ ਕਮਿਊਨਿਟੀ ਵਾਸਤੇ। ਲੋਕ ਜਿਹੜੇ ਆ ਬੜੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਰੇਸ਼ਾਨ ਆ ਵੀ ਜਿਹੜੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਫ੍ਰਿੰਜ ਐਲੀਮੈਂਟਸ ਵਾਰ-ਵਾਰ ਕਰਦੇ ਆ। ਹੁੰਦਾ ਕੀ ਆ ਵੀ ਜਿਹੜਾ ਨੈਰੇਟਿਵ ਚੱਲ ਰਿਹਾ ਭਾਰਤੀ ਵੀ ਅਸੀਂ ਅੰਦਰ ਵੜ ਕੇ ਮਾਰਾਂਗੇ, ਉਹ ਲੋਕ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਅਕਸਰ ਕਰਦੇ ਆ। ਇੱਕ ਪੈਟਰਨ ਚੱਲ ਰਿਹਾ। ਪਹਿਲਾਂ ਤੁਸੀਂ ਦੇਖ ਸਕਦੇ ਆ ਕਿ ਭਾਈ ਹਰਮਿੰਦਰ ਸਿੰਘ ਨਿਹੰਗ ਮਿੰਟੂ ਉਹਨਾਂ ਦਾ ਕਤਲ ਹੁੰਦਾ ਜੇਲ੍ਹ ਦੇ ਵਿੱਚ। ਉਸ ਤੋਂ ਬਾਅਦ ਹਰਪ੍ਰੀਤ ਸਿੰਘ PhD ਪਾਕਿਸਤਾਨ ਦੇ ਵਿੱਚ। ਫਿਰ ਹਾਲੀਆ ਦੇ ਵਿੱਚ ਦੀਪ ਸਿੱਧੂ ਉਹਨਾਂ ਦੀ ਆਪਾਂ ਗੱਲ ਕਰ ਸਕਦੇ ਹਾਂ, ਸਿੱਧੂ ਮੂਸੇਵਾਲੇ ਦੀ ਗੱਲ ਕਰ ਸਕਦੇ ਹਾਂ। ਫਿਰ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਆ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਪਾਕਿਸਤਾਨ 'ਚ। ਫਿਰ ਅਵਤਾਰ ਸਿੰਘ ਖੰਡਾ ਉਹਨਾਂ ਦੀ ਡੈਥ ਹੁੰਦੀ ਹੈ ਜਿਹੜੀ ਕਿ ਹੱਲੇ ਸ਼ੱਕ ਦੇ ਦਾਇਰੇ ਵਿੱਚ ਆ। ਪਰਿਵਾਰ ਵੱਲੋਂ ਕਿਹਾ ਗਿਆ ਵੀ ਉਹਦੇ ਬਾਰੇ ਗੱਲ ਨਾ ਕੀਤੀ ਜਾਵੇ, ਅਜੇ ਅਸੀਂ ਤਹਿ ਤੱਕ ਪਹੁੰਚਣਾ। ਫਿਰ ਉਹਨੂੰ ਬਲੱਡ ਕੈਂਸਰ ਸੀਗਾ ਜਾਂ ਉਹਨੂੰ ਜ਼ਹਿਰ ਦਿੱਤੀ ਗਈ ਹੈ। ਹੱਲੇ ਤਾਂ ਉਹਨਾਂ ਦਾ ਭੋਗ ਵੀ ਨਹੀਂ ਪਿਆ, ਸੰਸਕਾਰ ਵੀ ਨਹੀਂ ਹੋਇਆ, ਮਾਤਾ ਹੁਣੀ ਆਏ ਨਹੀਂ ਇੰਗਲੈਂਡ ਵਿੱਚ, ਜਾਨੂੰ ਇਹ ਕੁਛ ਹੋ ਗਿਆ। ਇੱਕ ਪੈਟਰਨ ਤਾਂ ਚੱਲ ਰਿਹਾ ਆ। ਸੋ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੂੰ ਵਾਰ-ਵਾਰ ਸਿੱਖਾਂ ਨੇ ਦੱਸਿਆ, ਕੈਨੇਡੀਅਨ ਏਜੰਸੀਆਂ ਨੂੰ ਵੀ ਇਸ ਗੱਲ ਦੀ ਨੌਲੇਜ ਆ। ਭਾਈ ਹਰਦੀਪ ਸਿੰਘ ਨਿੱਜਰ ਜੋ ਸਵੇਰੇ ਬੋਲੇ ਆ ਤੇ ਉਹਦੇ ਵਿੱਚ ਵੀ ਆਪ ਮੰਨੇ ਵੀ ਮੈਨੂੰ ਏਜੰਸੀਆਂ ਨੇ ਇਕੱਲੇ ਸੱਦਿਆ ਸੀਗਾ, ਉੱਥੇ ਗੱਲ ਹੋਈ ਹੈ ਇਸ ਬਾਰੇ ਵੀ ਉਹ ਕਹਿੰਦੇ ਅਗਾਹ ਰਹੋ, ਚਤੰਨ ਰਹੋ। ਸੋ ਫੋਰਨ ਇੰਟਰਫੀਰੈਂਸ ਤਾਂ ਹੈਗੀ ਆ। ਹੁਣ ਮਸਲਾ ਹੈਗਾ ਵੀ ਜਿਹੜੇ ਸਾਡੇ MP ਨੇ ਇੱਥੇ ਕੈਨੇਡਾ ਦੇ ਵਿੱਚ ਜਾਂ ਸਰਕਾਰ ਆ ਉਹ ਇਹਦੇ ਬਾਰੇ ਕੋਈ ਸਟੈਂਡ ਲੈਂਦੀ ਹੈ ਜਾਂ ਉਹ ਸਿੱਖਾਂ ਨੂੰ ਸਿਟਿੰਗ ਡਕਸ ਬਣਾ ਕੇ ਕੈਨੇਡਾ ਦੇ ਵਿੱਚ ਇੱਦਾਂ ਵਿਚਰਨ ਦਊਗੀ ਵੀ ਕੋਈ ਵੀ ਬਾਹਰੋਂ ਆ ਕੇ ਮਾਰ ਜਾਵੇ। ਇਹ ਇੱਕ ਵੱਡੀ ਗੱਲ ਜਿਹੜੀ ਹੈਗੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਬਹੁਤ ਵੱਡੇ ਪੱਧਰ ਤੇ ਕੀ ਜਾਣਾ ਹੈ ਜੀ। ਬਿਲਕੁਲ, ਕਿਉਂਕਿ ਜਿਹੜੀ ਵੈਸਟਰਨ ਸੋਸਾਇਟੀ ਆ ਉਹ ਫ੍ਰੀ ਸਪੀਚ ਆ, ਡੈਮੋਕ੍ਰੈਟਿਕ ਵੈਲਿਊਜ਼ ਆ, ਉਹਨਾਂ ਦੇ ਉੱਤੇ ਜਿਹੜੀ ਆ ਉਹਦੀਆਂ ਕਦਰਾਂ ਕੀਮਤਾਂ ਤੇ ਖੜੀ ਆ। ਤੇ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਸਾਰਾ ਐਕਟਿਵਿਜ਼ਮ ਜਿਹੜਾ ਆ ਉਹ ਰੈਫਰੈਂਡਮ ਨੂੰ ਲੈ ਕੇ ਸੀ, ਜਿਹੜਾ ਕਿ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਵੀ ਜਿਹਦੀਆਂ ਪ੍ਰੋਵੀਜ਼ਨਸ ਨੇ, ਤੇ ਬੜਾ ਡੈਮੋਕ੍ਰੈਟਿਕਲੀ ਉਹ ਜਿਹੜੀ ਆਪਣੀ ਸੋਵਰੈਨਿਟੀ ਦੀ ਮੂਵਮੈਂਟ ਆ ਉਹਨੂੰ ਰਨ ਕਰ ਰਹੇ ਸੀ। ਪਰ ਹੁਣ ਜਿਵੇਂ CSIS ਜਿਹੜੀ ਆ ਉਹਨੂੰ ਇਤਲਾਹ ਜਿਹੜੀ ਦੱਸੀ ਜਾ ਰਹੀ ਹੈ ਕਿ ਹੈਗੀ ਸੀ ਇਸ ਹਮਲੇ ਬਾਰੇ ਕਿ ਹੋ ਸਕਦਾ ਆ,
ਤਾਂ ਇਹ ਜਿਹੜਾ ਹੁਣ ਸਿੱਖਾਂ ਦਾ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜੀ ਸਿੱਖ ਕਮਿਊਨਿਟੀ ਹੈ, ਜਿਹੜੀ ਡਾਇਸਪੋਰਾ ਦੇ ਵਿੱਚ ਬੜੀ ਵੋਕਲ ਆ ਸੋਵਰੈਨਿਟੀ ਲਈ, ਖਾਲਿਸਤਾਨ ਦੇ ਲਈ, ਉਹ ਜਿਹੜੇ ਹਮਲਿਆਂ ਦੀ ਤੁਸੀਂ ਗੱਲ ਕੀਤੀ, ਅਵਤਾਰ ਸਿੰਘ ਖੰਡਾ ਆਜ਼ਾਦ ਦਾ ਮਾਮਲਾ ਹੋਵੇ, ਤਾਂ ਕੀ ਉਹਨਾਂ ਦੇ ਵਿੱਚ ਇੱਕ ਡਰ ਪਾਉਣ ਦੇ ਲਈ ਵੀ ਇੱਕ ਪੈਟਰਨ ਐਸਟੈਬਲਿਸ਼ ਕੀਤਾ ਜਾ ਰਿਹਾ ਹੈ ਕਿ ਜਿਹੜੇ ਸਿੱਖ ਨੇ ਉਹ ਖੁੱਲ੍ਹ ਕੇ ਜਿਸ ਤਰ੍ਹਾਂ ਡਾਇਸਪੋਰਾ ਦੇ ਵਿੱਚ ਬਿਨਾਂ ਡਰ ਤੋਂ ਬੋਲਦੇ ਸੀ ਆਪਣੀ ਸੋਵਰੈਨਿਟੀ ਦੇ ਲਈ, ਕਿ ਉਹਨਾਂ ਨੂੰ ਇਸ ਗੱਲ ਤੋਂ ਰੋਕਿਆ ਜਾਵੇ? ਬਿਲਕੁਲ, ਜੇ ਆਪਾਂ ਸੋਸ਼ਲ ਮੀਡੀਆ ਵਾਚਦੇ ਹਾਂ, ਸਿੱਖਾਂ ਦੀ ਗੱਲ ਦੇਖਦੇ ਸੁਣਦੇ ਹਾਂ, ਤਾਂ ਜਿਹੜੀਆਂ ਪੰਥਕ ਜਥੇਬੰਦੀਆਂ ਨਾਲ ਜਾਂ ਉਹ ਪੰਥਕ ਬੰਦੇ ਨੇ ਜਿਹੜੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ, ਤਾਂ ਉਹ ਖੁੱਲ੍ਹ ਕੇ ਇਹ ਗੱਲ ਕਹਿ ਰਹੇ ਆ ਵੀ ਹਾਂ, ਇੱਕ ਡਰ ਪਾਉਣ ਦੀ ਗੱਲ ਜਿਹੜੀ ਆ ਹੈਗੀ ਆ। ਕੱਲ੍ਹ ਕੁਦਰਤੀ ਹਰਦੀਪ ਸਿੰਘ ਨਿੱਜਰ ਹੋਣੀ ਵੀ ਇਹੀ ਗੱਲ ਕੀਤੀ ਹੈ। ਉਹ ਕਹਿੰਦੇ ਵੀ ਸਾਨੂੰ ਡਰਾਇਆ ਜਾ ਰਿਹਾ, ਸਾਨੂੰ ਘਰ ਬਿਠਾਉਣ ਲਈ ਮਜਬੂਰ ਕੀਤਾ ਜਾ ਰਿਹਾ। ਉਹ ਕਹਿੰਦੇ ਜੇ ਅਸੀਂ ਘਰੇ ਬਹਿ ਗਏ ਫਿਰ ਤਾਂ ਬਿਲਕੁਲ ਹੀ ਮਰ ਗਏ। ਸੋ ਇੱਕ ਤਰੀਕੇ ਦਾ ਡਰ ਪਹਿਲਾਂ ਬਲੈਕ ਲਿਸਟਾਂ ਦਾ ਹੁੰਦਾ ਸੀਗਾ ਵੀ ਜਿਹੜਾ ਬੰਦਾ ਬੋਲਦਾ ਉਹਦਾ ਨਾਂ ਕਾਲੀ ਸੂਚੀ 'ਚ ਪਾ ਲਓ। ਹੁਣ ਉਹ ਤੋਂ ਵੀ ਗੱਲ ਗਾਂਹ ਜਿਹੜੀ ਆ ਵੱਧ ਗਈ ਆ, ਤੇ ਇਸ ਤਰੀਕੇ ਦੇ ਨਾਲ ਡਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਜਿਹੜਾ ਸਿੱਖ ਡਾਇਸਪੋਰਾ ਉਹ ਕਵੇ ਚਾਹੇ ਨਾ ਕਵੇ, ਪਰ ਇਹ ਗੱਲ ਮਹਿਸੂਸ ਕਰ ਰਿਹਾ ਵੀ ਇਹ ਹੋ ਰਿਹਾ ਆ, ਤੇ ਇਹ ਇਸ ਤਰੀਕੇ ਦੇ ਨਾਲ ਇੱਕ ਪੈਟਰਨ ਦੇ ਵਿੱਚ ਹੋ ਰਿਹਾ ਆ। ਜਿਹੜੇ ਬੋਲਣ ਵਾਲੇ ਆ, ਜੇ ਉਹ ਡਰ ਕੇ ਚੁੱਪ ਨਹੀਂ ਕਰਦੇ ਤਾਂ ਉਹਨਾਂ ਦੀ ਇਸ ਤਰੀਕੇ ਦੇ ਨਾਲ ਜ਼ਬਾਨਬੰਦੀ ਦਾ ਰਾਹ ਜਿਹੜਾ ਜੀ ਉਹ ਅਗਲਾ ਖੋਲ੍ਹ ਦਿੱਤਾ ਗਿਆ। ਬਿਲਕੁਲ, ਆਖਰੀ ਸਵਾਲ ਗੁਰਪ੍ਰੀਤ ਸਿੰਘ ਜੀ, ਅਗਲਾ ਐਕਸ਼ਨ ਪ੍ਰੋਗਰਾਮ ਕੀ ਹੈ? ਹੁਣ ਜਿਹੜੀ BC ਦੀ ਕਮਿਊਨਿਟੀ ਆ, ਸਿੱਖ ਕਮਿਊਨਿਟੀ ਆ, ਸਰੀ ਦੀ ਕਮਿਊਨਿਟੀ ਆ, ਉਹਨਾਂ ਦੇ ਵਿੱਚ ਕੀ ਚੱਲ ਰਿਹਾ ਹੈ, ਕੀ ਡਿਸਕਸ਼ਨਸ ਹੋ ਰਹੀਆਂ ਨੇ? ਕਿ ਕਿਉਂਕਿ ਇੱਕ ਘਟਨਾ ਵਾਪਰ ਗਈ, ਇੱਕ ਵੱਡਾ ਸਿੱਖ ਲੀਡਰ ਜਿਹੜਾ ਆ ਇਸ ਜਹਾਨ ਤੋਂ ਤੁਰ ਗਿਆ ਆ, ਤੇ ਹੁਣ ਅੱਗੇ ਕੀ ਐਕਸ਼ਨ ਪ੍ਰੋਗਰਾਮ ਉਲੀਕ ਰਹੇ ਨੇ? ਕੋਈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੋਵੇ? ਇਸ ਬਾਰੇ ਮੈਂ ਜਿਹੜੇ ਇੱਥੋਂ ਦੇ ਲੋਕਲ ਸਿੱਖ ਆਗੂ ਨੇ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਵੇਰੇ ਵੀ ਰਾਤ ਵੀ ਉੱਥੇ ਗੁਰਦੁਆਰਾ ਸਾਹਿਬ ਬਹੁਤ ਵੱਡਾ ਇਕੱਠ ਸੀਗਾ। ਕੁਝ ਨੌਜਵਾਨਾਂ ਨੇ ਸੜਕ ਵੀ ਜਾਮ ਰੱਖੀ ਸਵੇਰ ਤੱਕ। ਪਰ ਹੁਣ ਜਿਹੜੀ ਗੱਲਬਾਤ ਸਿੱਖ ਆਗੂ ਦੱਸ ਰਹੇ ਆ, ਉਹ ਇੱਕ ਸਾਂਝਾ ਪ੍ਰੋਗਰਾਮ ਲੀਕਣ ਦੀ ਗੱਲ ਕਰ ਰਹੇ ਆ ਵੀ ਕੈਨੇਡਾ ਦੇ ਸਾਰੇ ਸੂਬਿਆਂ ਦੇ ਵਿੱਚੋਂ ਸਿੱਖ ਜਿਹੜੇ ਆਗੂ ਆ ਉਹ ਇਕੱਠੇ ਹੋ ਕੇ ਓਟਵਾ ਪਹੁੰਚਣ ਵੱਡੀ ਗਿਣਤੀ ਦੇ ਵਿੱਚ। ਉਹਨਾਂ ਵਿੱਚੋਂ ਵਫਦ ਬਣਾ ਕੇ ਫਿਰ ਪ੍ਰਧਾਨ ਮੰਤਰੀ ਨੂੰ, ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੋਸੀਨੋ ਨੂੰ ਮਿਲਿਆ ਜਾਵੇ। ਜਿਹੜੇ ਤੱਥ ਇਹਨਾਂ ਦੇ ਕੋਲ ਆ ਉਹ ਦੱਸੇ ਜਾਣ। ਜਿਹੜੀ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਆ ਉਹਦੇ ਬਾਰੇ ਖੰਡਨ ਕੀਤਾ ਜਾਵੇ। ਸੋ ਜਿੱਥੇ ਕੁਝ ਲੋਕਾਂ ਨੂੰ ਲੱਗਦਾ ਵੀ ਹੁਣ ਅੰਬੈਸੀਆਂ ਘੇਰੀਆਂ ਜਾਣ, ਉੱਥੇ ਜਾ ਕੇ ਮੁਜ਼ਾਹਰੇ ਕੀਤੇ ਜਾਣ, ਉਹਦੇ ਨਾਲੋਂ ਜਿਹੜੇ ਸਿੱਖ ਆਗੂ ਨੇ ਉਹ ਸੋਚਦੇ ਆ ਵੀ ਸਾਨੂੰ ਹੁਣ ਡਾਇਰੈਕਟਲੀ ਇਹ ਗੱਲਾਂ ਛੱਡ ਕੇ ਓਟਵਾ ਘੇਰਨਾ ਚਾਹੀਦਾ ਆ, ਵੀ ਓਟਵਾ ਜਾ ਕੇ ਜਵਾਬਦੇਹੀ ਲੈਣੀ ਚਾਹੀਦੀ ਆ, ਵੀ ਇਹ ਗੱਲਾਂ ਜਿਹੜੀਆਂ ਆ ਇਹ ਭੜਾਸ ਕੱਢਣ ਲਈ ਜਾਂ ਗੁੱਸਾ ਕੱਢਣ ਲਈ ਤਾਂ ਸਹੀ ਸਾਬਤ ਹੋ ਸਕਦੀਆਂ ਆ, ਪਰ ਅਸਲੀ ਗੱਲ ਜਿਹੜੀ ਆ ਉਹ ਕੈਨੇਡਾ ਸਰਕਾਰ ਨੂੰ ਜਵਾਬਦੇਹ ਬਣਾ ਕੇ ਹੋਣੀ ਆ, ਤੇ ਉਹੀ ਉਹਨਾਂ ਦੀ ਸੁਰੱਖਿਆ ਕਰ ਸਕਦੀ ਆ। ਤੇ ਇਸ ਵਾਸਤੇ ਜਿਹੜੇ MPs ਨੇ, ਜਿੱਤੇ ਹੋਏ ਸਿੱਖ MPs ਨੇ, ਜਿੱਥੇ ਸਿੱਖਾਂ ਦੀ ਗਿਣਤੀ ਬਹੁਤ ਰਹਿੰਦੀ ਹੈ ਉਸ ਇਲਾਕੇ ਵਿੱਚ, ਜਿੱਥੇ ਗੈਰ ਸਿੱਖ MP ਆ, ਉਹਨਾਂ ਤੱਕ ਅਪਰੋਚ ਕਰਨ ਵਾਸਤੇ ਓਟਵਾ ਦੇ ਵਿੱਚ ਅਗਲੀ ਲੌਬਿੰਗ ਜਿਹੜੀ ਹੈ ਮੈਨੂੰ ਲੱਗਦਾ ਵੀ ਤੇਜ਼ ਕਰਨਗੇ ਜੀ। ਬਿਲਕੁਲ, ਬਹੁਤ ਧੰਨਵਾਦ ਜੀ ਤੁਹਾਡਾ। ਸਾਡੇ ਨਾਲ ਅੱਜ ਬੜਾ ਬਿਜ਼ੀ ਸ਼ਡਿਊਲ ਸੀ ਤੁਹਾਡਾ, ਤੇ ਉਹਦੇ ਵਿੱਚੋਂ ਸਾਡੇ ਨਾਲ ਜੁੜਨ ਦੇ ਲਈ, ਸਾਨੂੰ ਤੇ ਸਾਡੇ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਪ੍ਰੀਤ ਸਿੰਘ ਹੋਰਾਂ ਨੇ ਇਹ ਸਾਰੀ ਜਿਹੜੀ ਗਰਾਊਂਡ ਰਿਐਲਿਟੀ ਸੀ ਉੱਥੋਂ ਦੀ, ਜਾਂ ਇਸ ਟਾਈਮ ਦੀ ਸਿਚੁਏਸ਼ਨ ਸੀ ਇਸ ਕੇਸ ਨਾਲ ਰਿਲੇਟਡ, ਉਹ ਸਾਡੇ ਨਾਲ ਸਾਂਝੀ ਕੀਤੀ ਆ। ਤੇ ਹੁਣ ਇੱਕ ਵੱਡੀ ਘਟਨਾ ਵਾਪਰ ਚੁੱਕੀ ਆ, ਤੇ ਉਸ ਤੋਂ ਬਾਅਦ ਅਗਲਾ ਇੱਕ ਪੋਲੀਟੀਕਲ ਐਕਸ਼ਨ ਜਿਹੜਾ ਆ ਸਿੱਖ ਕਮਿਊਨਿਟੀ ਵੱਲੋਂ, ਕੈਨੇਡਾ ਦੀ ਵੱਲੋਂ ਕੀ ਲਿਆ ਜਾਂਦਾ ਉਸ ਦੇ ਉੱਤੇ ਸਾਰਿਆਂ ਦੀ ਨਿਗਾਹ ਆ। ਕਿਉਂਕਿ ਡਾਇਸਪੋਰਾ ਸਿੱਖ ਕਮਿਊਨਿਟੀ ਦੇ ਵਿੱਚ ਕੈਨੇਡਾ ਦੀ ਸਿੱਖ ਕਮਿਊਨਿਟੀ ਦਾ ਖਾਲਿਸਤਾਨ ਦੀ ਫਰੀਡਮ ਸਟਰਗਲ ਦੇ ਵਿੱਚ ਇੱਕ ਵੱਡਾ ਰੋਲ ਆ, ਤੇ ਇੱਕ ਵੱਡਾ ਅਟੈਕ ਹੁਣ ਕੈਨੇਡਾ ਦੀ ਸਿੱਖ ਕਮਿਊਨਿਟੀ ਦੇ ਉੱਤੇ ਹੋਇਆ ਆ। ਤਾਂ ਇਸ ਤੋਂ ਬਾਅਦ ਹੁਣ ਜਿਹੜਾ ਅਗਲਾ ਪ੍ਰੋਗਰਾਮ ਆ ਕਿ ਕੈਨੇਡਾ ਦੇ ਵਿੱਚ ਸਿੱਖਾਂ ਦੀ ਸਿਕਿਉਰਿਟੀ ਜਿਹੜੀ ਆ, ਉਹਨਾਂ ਸਿੱਖਾਂ ਦੀ ਜਿਹੜੇ ਕੈਨੇਡਾ ਦੀਆਂ ਜਿਹੜੀਆਂ ਫ੍ਰੀ ਸਪੀਚ, ਡੈਮੋਕ੍ਰੈਟਿਕ ਵੈਲਿਊਜ਼, ਜਾਂ ਜਿਹੜੇ ਇੱਥੋਂ ਦੇ ਆਜ਼ਾਦੀ ਨਾਲ ਰਹਿਣ ਦੇ ਜਿਹੜੇ ਹੱਕ ਹਕੂਕ ਨੇ, ਉਹਨਾਂ ਦੇ ਉੱਤੇ ਵੀ ਜਿਹੜਾ ਹਮਲਾ ਹੋਇਆ ਆ। ਤਾਂ ਉਸ ਤੋਂ ਬਾਅਦ ਹੁਣ ਕੈਨੇਡੀਅਨ ਗਵਰਨਮੈਂਟ ਦੀ ਜਵਾਬਦੇਹੀ ਕੀ ਆ, ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਦੀ ਜਵਾਬਦੇਹੀ ਕੀ ਆ? ਤਾਂ ਇਹ ਸਾਰੇ ਸਵਾਲ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਕੈਨੇਡਾ ਦੀਆਂ ਸਿੱਖ ਸਫਾ ਨੇ ਉਹਨਾਂ ਦੇ ਵਿੱਚ ਗੂੰਜਦੇ ਰਹਿਣਗੇ। ਤੇ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਜੋ ਕੋਈ ਹੋਰ ਮੁੱਦਾ ਹੋਊਗਾ ਉਹਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਮੁੱਦੇ ਦੇ ਨਾਲ ਮਿਲਦੇ ਹਾਂ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।